ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਬੜੀਆਂ ਮੰਦਭਾਗੀਆਂ ਖਬਰਾਂ ਕੈਨੇਡਾ ਤੋਂ ਆ ਰਹੀਆਂ ਨੇ। ਦੋ ਮੰਦਭਾਗੀਆਂ ਖਬਰਾਂ। ਕੈਨੇਡਾ ਦੇ ਸਰੀ ਦੇ ਵਿੱਚ ਰਹਿਣ ਵਾਲੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘੁਮਾਣ ਵਾਸੀ ਆਲਮਜੋਤ ਸਿੰਘ, ਜਿਹਦੀ ਉਮਰ 29 ਸਾਲ ਆ, ਪੁੱਤਰ ਪਰਮਜੀਤ ਸਿੰਘ, ਉਹਦੀ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਣ ਬਾਰੇ ਪਤਾ ਲੱਗਿਆ। ਉਹ 2014 ਦੇ ਵਿੱਚ ਆਪਣੇ ਮਾਪਿਆਂ ਸਣੇ ਛੋਟੇ ਭਰਾ ਦੇ ਨਾਲ ਪੱਕੇ ਤੌਰ ਤੇ ਕੈਨੇਡਾ ਗਿਆ ਸੀਗਾ। ਉੱਥੋਂ ਆਪਣੀ ਮਾਤਾ ਰਵਿੰਦਰ ਕੌਰ ਅਤੇ ਪਿਤਾ ਪਰਮਜੀਤ ਸਿੰਘ ਸਣੇ ਉਹਦੇ ਚਾਚੇ ਦੇ ਘਰ ਅਖੰਡ ਪਾਠ ਸਾਹਿਬ ਦਾ ਭੋਗ ਸੀਗਾ, ਸੰਪੂਰਨ ਦਾ ਸੀਗੀ, ਤੇ ਉੱਥੇ ਉਹਨਾਂ ਦੇ ਘਰ ਗਏ ਸੀਗੇ। ਦੂਜੇ ਦਿਨ ਜਦੋਂ ਉਹਨਾਂ ਦੀ ਮਾਤਾ ਜੀ ਨੇ ਉਹ ਕਮਰਾ ਖੋਲ੍ਹਿਆ ਜਿੱਥੇ ਉਹ ਸੁੱਤਾ ਸੀਗਾ, ਤਾਂ ਉਹ ਬੈੱਡ ਤੋਂ ਹੇਠਾਂ ਡਿੱਗਿਆ ਪਿਆ ਸੀਗਾ। ਜਦੋਂ ਡਾਕਟਰਾਂ ਦੀ ਟੀਮ ਕੋਲੇ ਪਹੁੰਚੀ ਤਾਂ ਉਹਨਾਂ ਨੇ ਕਿਹਾ ਕਿ ਇਸ ਨੌਜਵਾਨ ਨੂੰ ਦਿਲ ਦਾ ਦੌਰਾ ਪਿਆ, ਇਸ ਕਰਕੇ ਇਹਦੀ ਜਿਹੜੀ ਆ ਉਹ ਮੌਤ ਹੋ ਗਈ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਬੜਾ ਪਿੰਡ ਦੀ। ਗੁਰਾਇਆਂ ਦੇ ਨੇੜੇ ਪਿੰਡ ਆ। ਇੱਥੋਂ ਦੇ ਇੱਕ ਵਾਸੀ ਨੌਜਵਾਨ ਦੀ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਣ ਬਾਰੇ ਪਤਾ ਲੱਗਿਆ। ਇਹ ਨੌਜਵਾਨ ਸਰਗਰਮ ਕਿਸਾਨ ਆਗੂ ਕੇਵਲ ਸਿੰਘ ਤਲਵਣ ਦੇ ਭਤੀਜੇ ਜਸਪ੍ਰੀਤ ਸਿੰਘ ਪੁੱਤਰ ਸਰਬਣ ਸਿੰਘ ਵਾਸੀ ਬੜਾ ਪਿੰਡ ਦੀ ਕੈਨੇਡਾ ਦੇ ਵਿੱਚ ਮੌਤ ਹੋਈ ਹੈ। ਇਹ ਜਸਪ੍ਰੀਤ ਸਿੰਘ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀਗਾ ਤੇ ਕਰੀਬ 4 ਸਾਲ ਪਹਿਲਾਂ ਉਸ ਦੀ ਪਤਨੀ ਕੈਨੇਡਾ ਗਈ ਸੀਗੀ। ਜਸਪ੍ਰੀਤ ਵੀ ਕਰੀਬ ਸਵਾ ਸਾਲ ਪਹਿਲਾਂ ਹੀ ਕੈਨੇਡਾ ਦੇ ਸ਼ਹਿਰ ਸਰੀ ਦੇ ਵਿੱਚ ਗਿਆ ਸੀਗਾ। ਇਹ ਮਨਹੂਸ ਖਬਰ ਕੱਲ੍ਹ ਪਰਿਵਾਰ ਨੂੰ ਮਿਲੀ ਅਤੇ ਇਲਾਕੇ ਦੇ ਜਿਹੜੇ ਹੋਰ ਲੋਕ ਨੇ, ਕਿਸਾਨ ਆਗੂ ਨੇ ਜਾਂ ਧਾਰਮਿਕ ਲੋਕ ਨੇ, ਰਾਜਸੀ ਲੋਕ ਨੇ, ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਸੋ ਦੋ ਬੜੀਆਂ ਮੰਦਭਾਗੀਆਂ ਖਬਰਾਂ ਜਿਹੜੀਆਂ ਕਿ ਇੱਕੋ ਹੀ ਤਰੀਕੇ ਦੀਆਂ ਨੇ। ਦਿਲ ਦਾ ਦੌਰਾ ਪੈਣ ਕਰਕੇ ਜਸਪ੍ਰੀਤ ਸਿੰਘ ਜੀ ਦੀ ਉਮਰ 29 ਸਾਲ ਹੈ। ਇਸੇ ਤਰ੍ਹਾਂ ਜਿਹੜਾ ਦੂਜਾ ਨੌਜਵਾਨ ਸੀ ਆਲਮਜੋਤ ਸਿੰਘ, ਜਿਹਦੀ ਉਮਰ 29 ਸਾਲ ਆ, ਉਹਨਾਂ ਦੋਵਾਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਕੈਨੇਡਾ ਦੇ ਵਿੱਚੋਂ ਬੜਾ ਲੰਬਾ ਸਿਲਸਿਲਾ ਚੱਲਿਆ ਹੋਇਆ ਪੰਜਾਬੀ ਨੌਜਵਾਨਾਂ ਦੀਆਂ ਉੱਥੇ ਮੌਤਾਂ ਦਾ। ਕਈ ਵਾਰੀ ਡਿਪਰੈਸ਼ਨ ਕਰਕੇ, ਕਈ ਵਾਰੀ ਕੋਈ ਹੋਰ ਆਰਥਿਕ ਕਾਰਨਾਂ ਕਰਕੇ ਨੌਜਵਾਨ ਜਿਹੜੇ ਨੇ ਉਹ ਮਹਿਸੂਸ ਕਰਦੇ ਨੇ ਕਿ ਹੁਣ ਕੁਝ ਬਚਿਆ ਨਹੀਂ ਹੈ। ਬਹੁਤੀਆਂ ਮੌਤਾਂ ਦੇ ਵਿੱਚ ਆਪਾਂ ਦਿਲ ਦਾ ਦੌਰਾ ਪੈਣ ਨੂੰ ਜਿਹੜਾ ਮੌਤ ਦਾ ਜ਼ਿੰਮੇਵਾਰ ਕਾਰਨ ਮੰਨਿਆ ਜਾਂਦਾ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਗੁਰਜੀਤ ਔਜਲਾ ਦੀ। ਗੁਰਜੀਤ ਔਜਲਾ ਤੇ ਰਾਘਵ ਚੱਡਾ ਨੇ, ਰਾਘਵ ਚੱਡਾ ਨੇ ਰਾਜ ਸਭਾ ਦੇ ਵਿੱਚ ਤੇ ਗੁਰਜੀਤ ਔਜਲਾ ਨੇ ਲੋਕ ਸਭਾ ਦੇ ਵਿੱਚ ਦੋ ਅਹਿਮ ਨੁਕਤੇ ਚੁੱਕੇ ਨੇ ਜਿਹੜੇ ਕਿ ਕਾਬਲੇ ਤਾਰੀਫ ਹੈ। ਹਾਲਾਂਕਿ ਇਹਨਾਂ ਤੇ ਸਰਕਾਰਾਂ ਕੰਮ ਕਦੋਂ ਕਰਨਗੀਆਂ, ਇਹਨਾਂ ਦੇ ਉੱਤੇ ਗੱਲਬਾਤ ਕਦੋਂ ਹੋਊਗੀ, ਅੱਗੇ ਕਦੋਂ ਵਧੂਗੀ, ਇਹ ਤਾਂ ਬਾਅਦ ਦੀ ਗੱਲ ਹੈ। ਪਰ ਇੱਕ ਮੈਂਬਰ ਪਾਰਲੀਮੈਂਟ ਵਜੋਂ ਇਹਨਾਂ ਮੁੱਦਿਆਂ ਨੂੰ ਚੁੱਕਣਾ ਚੰਗੀ ਗੱਲ ਹੈ ਤੇ ਇਹਨਾਂ ਮੁੱਦਿਆਂ ਤੇ ਗੱਲਬਾਤ ਜਿਹੜੀ ਆ ਉਹ ਮੈਂਬਰ ਪਾਰਲੀਮੈਂਟਾਂ ਨੂੰ ਹਮੇਸ਼ਾ ਸਰਕਾਰ ਨੂੰ ਜਵਾਬਦੇਹ ਕਰਨਾ ਚਾਹੀਦਾ ਹੈ। ਜਿਹੜੇ ਗੁਰਜੀਤ ਸਿੰਘ ਔਜਲਾ ਨੇ, ਉਹਨਾਂ ਨੇ ਅਟਾਰੀ ਵਾਹਗਾ ਸਰਹੱਦ ਨੂੰ ਵਪਾਰ ਦੇ ਲਈ ਖੋਲ੍ਹਣ ਦਾ ਮੁੱਦਾ ਚੁੱਕਿਆ ਲੋਕ ਸਭਾ ਦੇ ਵਿੱਚ। ਉਹਨਾਂ ਨੇ ਕਿਹਾ ਕਿ 1965 ਤੇ 1971 ਦੀਆਂ ਜੰਗਾਂ ਮਗਰੋਂ ਵੀ ਇਹ ਵਪਾਰ ਬੰਦ ਨਹੀਂ ਹੋਇਆ, ਪਰ ਹੁਣ ਬਾਲਾਕੋਟ ਹਮਲੇ ਤੋਂ ਬਾਅਦ ਇਸ ਨੂੰ ਰੋਕ ਦਿੱਤਾ ਗਿਆ, ਜਦਕਿ ਇਹ ਦੁਵੱਲਾ ਵਪਾਰ ਅੰਮ੍ਰਿਤਸਰ ਦੇ ਵਿੱਚ ਰੁਜ਼ਗਾਰ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਦਾ ਸੀਗਾ। ਮੈਂਬਰ ਪਾਰਲੀਮੈਂਟ ਨੇ ਸਿਫਰ ਕਾਲ ਦੇ ਦੌਰਾਨ ਕਿਹਾ ਕਿ ਅਟਾਰੀ ਵਾਹਗਾ ਬਾਰਡਰ, ਜਿੱਥੋਂ ਸਾਲਾਂ ਤੋਂ ਪਾਕਿਸਤਾਨ ਦੇ ਨਾਲ ਵਪਾਰ ਹੁੰਦਾ ਸੀਗਾ, ਉਸ ਨੂੰ ਬਾਲਾਕੋਟ ਹਮਲੇ ਮਗਰੋਂ 200% ਦੀ ਕਸਟਮ ਡਿਊਟੀ ਲਗਾ ਕੇ ਬੰਦ ਕਰ ਦਿੱਤਾ ਗਿਆ। ਜਦੋਂ ਵਪਾਰ ਖੁੱਲ੍ਹਾ ਸੀ ਤਾਂ ਰੋਜ਼ਾਨਾ ਲਗਭਗ 500 ਟਰੱਕ ਆਉਂਦੇ ਸਨ। ਵਪਾਰ ਬੰਦ ਹੋ ਗਿਆ ਤੇ ਕਰੀਬ 10,000 ਲੋਕ ਬੇਰੁਜ਼ਗਾਰ ਹੋ ਗਏ ਨੇ। ਉਹ ਕਹਿੰਦੇ ਕਿ ਇੱਕ ਪਾਸੇ ਉਦਯੋਗ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਪਹਿਲਾਂ ਤੋਂ ਚੱਲ ਰਹੇ ਕਾਰੋਬਾਰ ਤੇ ਰੁਜ਼ਗਾਰ ਨੂੰ ਬੰਦ ਕੀਤਾ ਜਾ ਰਿਹਾ ਹੈ। ਕਾਰੋਬਾਰ ਬੰਦ ਹੋਣ ਕਰਕੇ ਕਹਿੰਦੇ ਟਰੱਕ ਡਰਾਈਵਰ, ਕੁੜੀ ਤੇ ਹੋਰ ਬੇਰੁਜ਼ਗਾਰ, ਢਾਬਿਆਂ ਵਾਲੇ, ਕੋਈ ਹੋਰ ਰਿਕਸ਼ਾ, ਕੋਈ ਆਟੋ ਚਾਲਕ, ਇਹ ਬੇਰੁਜ਼ਗਾਰ ਹੋ ਚੁੱਕੇ ਨੇ। ਉਹ ਕਹਿੰਦੇ ਕਿ 120 ਏਕੜ ਦੇ ਵਿੱਚ ਬਣੀ ICP, ਜਿਸ ਦਾ ਉਦਘਾਟਨ 2012 ਦੇ ਵਿੱਚ ਹੋਇਆ ਸੀਗਾ, ਉਹ ਹੁਣ ਖਾਲੀ ਪਈ ਹੈ। ਉਹ ਕਹਿੰਦੇ ਕਿ ਸਰਹੱਦ ਤੇ ਵਪਾਰ ਮੁੜ ਸ਼ੁਰੂ ਕੀਤਾ ਜਾਵੇ। ਸਰਹੱਦੀ ਇਲਾਕਾ ਹੋਣ ਕਰਕੇ ਇੱਥੇ ਕੋਈ ਉਦਯੋਗ ਨਹੀਂ ਹੈ, ਇਸ ਲਈ ਰੁਜ਼ਗਾਰ ਦਾ ਬੰਦ ਹੋਣਾ ਲੋਕਾਂ ਦੇ ਲਈ ਬਹੁਤ ਨੁਕਸਾਨਦਾਇਕ ਹੈ। ਆਪਾਂ ਨੂੰ ਸਾਰੇ ਪੰਜਾਬੀਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਖਿੱਤੇ ਤੋਂ ਜਾਂ ਹੋਰ ਚੀਜ਼ਾਂ ਤੋਂ ਉੱਪਰ ਉੱਠ ਕੇ ਆਪਾਂ ਨੂੰ ਪੰਜਾਬ ਦੇ ਹਿੱਤਾਂ ਦੇ ਲਈ, ਪੰਜਾਬ ਦੀ ਆਰਥਿਕਤਾ ਦੇ ਲਈ ਇਸ ਵਪਾਰ ਦੀ ਵਕਾਲਤ ਕਰਨੀ ਚਾਹੀਦੀ ਹੈ। ਹਜ਼ਾਰਾਂ ਕਰੋੜਾਂ ਦਾ ਵਪਾਰ ਹੈ। ਆਪਾਂ ਰਿਪੋਰਟਾਂ ਵੀ ਕੀਤੀਆਂ ਪੰਜਾਬੀ ਰੇਡੀਓ ਐਸੇ ਤੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਇਹ ਵਪਾਰ ਰੁਕਿਆ, ਜਿਹੜਾ ਸਮੇਂ ਦੇ ਵਿੱਚ 2018 ਦੇ ਵਿੱਚ, ਮਾਫ ਕਰਨਾ, 2018 ਦੇ ਵਿੱਚ ਜਦੋਂ ਇਹ ਰੁਕਿਆ ਤਾਂ ਉਦੋਂ ਪੰਜਾਬ ਨੂੰ ਇਸ ਵਪਾਰ ਤੋਂ ਤਕਰੀਬਨ 3000 ਕਰੋੜ ਤੋਂ ਲੈ ਕੇ 4500 5000 ਕਰੋੜ ਤੱਕ ਮੁਨਾਫਾ ਹੋ ਰਿਹਾ ਸੀਗਾ। ਮਤਲਬ ਹੋਰ ਤਾਂ ਕਮਾਈ ਹੋ ਹੀ ਰਹੀ ਸੀ, ਪਰ ਜਿਹੜਾ ਟੈਕਸਾਂ ਦੇ ਰੂਪ ਦੇ ਵਿੱਚ, ਜਿਹੜਾ ਇਨਕਮ ਦੇ ਰੂਪ ਦੇ ਵਿੱਚ। ਹੁਣ ਕਈ ਲੋਕ ਕਹਿ ਦਿੰਦੇ ਆ, ਕਈਆਂ ਲੋਕਾਂ ਦਾ ਨਾ ਇੱਕ ਬੜਾ ਜਾਲੀ ਜਿਹਾ ਸਵਾਲ ਹੁੰਦਾ ਕਿ ਬਈ ਜੇ ਸਰਕਾਰ ਪੈਸਾ ਦੇ ਦੂਗੀ ਫਿਰ ਕੀ ਹੋ ਜਾਊਗਾ, ਜੇ ਸਰਕਾਰ, ਕੇਂਦਰ ਸਰਕਾਰ, ਕਿਉਂਕਿ ਉਹ ਹਮਾਇਤੀ ਨੇ ਨਾ, ਉਹਨਾਂ ਨੂੰ ਲੱਗਦਾ ਕਿ ਇਹਨਾਂ ਦਾ ਤਾਂ ਹੱਕ ਹੀ ਹੈ ਨਹੀਂਗਾ ਕੋਈ ਮੰਗ ਰੱਖਣ ਦਾ। ਭਲਿਓ ਮਾਨਸੋ, ਜੇ ਸਰਕਾਰ ਪੈਸਾ ਦੇਊਗੀ, ਉਹ ਪੈਸਾ ਕਿਸੇ ਨੇ ਜੇਬਾਂ 'ਚ ਪਾ ਕੇ ਦਰਿਆ 'ਚ ਛਾਲ ਮਾਰ ਜਾਣੀ ਹੈ? ਉਹ ਪੈਸਾ ਕਿਸੇ ਨੇ ਟ੍ਰੇਨਾਂ ਦੀਆਂ ਪਰੜੀਆਂ ਥੱਲੇ ਸਿੱਟ ਦੇਣਾ ਵਾ? ਉਹ ਪੈਸਾ ਤੁਹਾਡੇ ਬਾਜ਼ਾਰ 'ਚ ਹੀ ਆਊਗਾ।
ਜੇਕਰ ਮਜ਼ਦੂਰ ਦੀ ਜੇਬ 'ਚ ਆਊਗਾ, ਮਜ਼ਦੂਰ ਨੂੰ ਜੇ ਤੁਸੀਂ ਪੈਸਾ ਦਿਓਗੇ, ਕਿਸੇ ਤਰੀਕੇ ਨਾਲ ਉਹ ਕਮਾਈ ਕਰੂਗਾ, ਤਾਂ ਉਹ ਖੰਡ ਚਾਹ ਵੀ ਲੈਣ ਜਾਊਗਾ, ਉਹ ਘਰ ਦਾ ਰਾਸ਼ਨ ਪੱਤਾ ਵੀ ਲੈਣ ਜਾਊਗਾ, ਉਹ ਕੋਈ ਦਵਾਈ ਦੱਪਾ ਵੀ ਖਾਊਗਾ, ਤੇ ਉਹ ਪੈਸਾ ਮੁੜ ਕੇ ਕਿੱਥੇ ਆ ਜਾਣਾ? ਬਾਜ਼ਾਰ ਦੇ ਵਿੱਚ। ਇਸੇ ਤਰ੍ਹਾਂ ਜੇਕਰ ਕਿਸਾਨ ਨੂੰ ਪੈਸਾ ਦਿਓਗੇ ਤੁਸੀਂ, ਉਹਦੀ ਜੇਬ 'ਚ ਪੈਸਾ ਹੋਊਗਾ, ਉਹ ਵੀ ਖਰਚ ਕਰੂਗਾ। ਇਸੇ ਤਰ੍ਹਾਂ ਜੇਕਰ ਛੋਟਾ ਵਪਾਰੀ ਹੈ, ਕੋਈ ਵੀ ਹੈ, ਸਮਾਜ ਦਾ ਕੋਈ ਵੀ ਵਰਗ ਹੈ, ਜਦੋਂ ਉਹਦੇ ਕੋਲੇ ਕੋਈ ਪੈਸਾ ਆਉਂਦਾ ਹੈ, ਤਾਂ ਉਹ ਅਲਟੀਮੇਟਲੀ ਉਹਦੀਆਂ ਲੋੜਾਂ ਜ਼ਰੀਏ, ਉਹਦੀਆਂ ਜ਼ਰੂਰਤਾਂ ਦੇ ਜ਼ਰੀਏ ਬਾਜ਼ਾਰ ਦੇ ਵਿੱਚ ਹੀ ਆ ਜਾਂਦਾ। ਸੋ ਉਹ ਦੇਸ਼ ਦੀ ਆਰਥਿਕਤਾ ਨੂੰ ਜਾਂ ਉਸ ਖਿੱਤੇ ਦੀ ਆਰਥਿਕਤਾ ਨੂੰ ਲਾਹਾ ਦਿੰਦਾ, ਜਿਵੇਂ ਆਪਾਂ ਪੰਜਾਬ ਦੀ ਗੱਲ ਕੀਤੀ ਹੈ। ਕਈ ਹੁਣ ਮਾਮਲਿਆਂ ਦੇ ਵਿੱਚ ਆਪਾਂ ਇਹ ਗੱਲ ਦੇਖਦੇ ਹਾਂ ਕਿ ਸਾਡੀ ਕੇਂਦਰ ਸਰਕਾਰ ਪੰਜਾਬ ਦਾ 12,000 ਕਰੋੜ ਰੁਪਇਆ ਨੱਪੀ ਬੈਠੀ ਹੈ। ਨੱਪੀ ਮੈਂ ਇਸ ਕਰਕੇ ਕਹਿਣਾ ਕਿਉਂਕਿ ਉਹ ਦੇ ਨਹੀਂ ਰਹੇ, ਜਿਹੜਾ ਕਿ ਸਾਡਾ ਹੱਕੀ ਹੈ। ਉਹ ਸਾਡੀਆਂ ਹੀ ਮੰਡੀਆਂ ਦੇ ਵਿੱਚੋਂ ਇਕੱਠਾ ਹੋਇਆ ਟੈਕਸ ਹੈ, ਕੋਈ RDF ਹੈ, ਕੋਈ ਵੱਖ-ਵੱਖ ਸਕੀਮਾਂ ਦਾ। ਦੂਜੇ ਪਾਸੇ ਜਦੋਂ ਆਪਾਂ ਦੇਖਦੇ ਹਾਂ ਗੁਜਰਾਤ ਤੇ ਕਰਾਚੀ, ਇਹ ਵਪਾਰ ਖੁੱਲ੍ਹਾ ਹੈ ਤੇ ਵਾਇਆ ਦੁਬਈ ਇਹ ਚੱਲਦਾ ਹੈ। ਜੇਕਰ ਸਮੁੰਦਰ ਰਾਹੀਂ ਵਪਾਰ ਕਰਨਾ ਸਸਤਾ ਹੈ ਕਿ ਸੜਕ ਰਾਹੀਂ ਸਸਤਾ ਹੈ? ਇਹ ਕਿੱਡੀ ਦੇਖੋ ਲੌਜਿਕ ਦੀ ਗੱਲ ਹੈ, ਪੰਜਾਬ ਨੂੰ ਪਿੱਛੇ ਧੱਕਣ ਦੀ ਗੱਲ ਹੈ ਕਿ ਇੱਕ ਆਮ ਜਿਹਾ ਸਵਾਲ ਹੈ ਕਿ ਇੱਕ ਤੁਸੀਂ ਵਪਾਰ ਕਰ ਰਹੇ ਹੋ, ਉਹ ਵਾਇਆ ਸੀ ਦੇ ਕਰ ਰਹੇ ਹੋ, ਪਾਣੀ ਦੇ ਵਿੱਚ ਤੁਸੀਂ ਜਾਂਦੇ ਹੋ, ਤੁਹਾਨੂੰ ਰਾਊਟ ਜਿਹੜਾ ਲੰਬਾ ਪੈਂਦਾ ਹੈ। ਇੱਕ ਤੁਸੀਂ ਸੜਕ ਦੇ ਨਾਲ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਕਿੰਨੀ ਕੁ ਦੂਰ ਹੈ? ਮਸਾਂ 40-50 ਕਿਲੋਮੀਟਰ ਹੈ। ਕਿ ਕਿੰਨੀ ਕੁ ਦੂਰੀ ਬਣਦੀ ਹੈ? ਪਾਕਿਸਤਾਨ ਤੋਂ ਦੇ ਨਾਲ ਹੀ ਸ਼ੁਰੂ ਹੋ ਜਾਂਦਾ, ਅਟਾਰੀ ਵਾਹਗਾ ਦੇ ਆਪਾਂ ਦੇਖਿਆ ਨਾ। ਪਰ ਕਿਉਂਕਿ ਪੰਜਾਬ ਨੂੰ ਧੱਕਣਾ ਆਰਥਿਕ ਤੌਰ ਤੇ, ਉਹਨੂੰ ਨੁਕਸਾਨ ਕਰਨਾ, ਉਹਦਾ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਪਿੱਛੇ ਕਰਨਾ ਹੈ। ਇਸੇ ਕਰਕੇ ਆਪਾਂ ਕਹਿੰਦੇ ਹਾਂ ਕਿ ਸਰਕਾਰਾਂ ਜਿਹੜੀਆਂ ਨੇ, ਉਹਨਾਂ ਦੀ ਪੰਜਾਬ ਪ੍ਰਤੀ ਜਿਹੜਾ ਨਜ਼ਰੀਆ ਉਹ ਕਾਣਾ ਹੈ। ਕੋਈ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੀ ਉਹਨਾਂ ਨੇ ਕੋਈ ਵੱਟ ਵੱਢੀ ਹੈ ਕੇਂਦਰ ਵਾਲਿਆਂ ਨੇ, ਜਾਂ ਮੋਦੀ ਨੇ ਸਾਡਾ ਕੋਈ ਇੱਥੇ ਪਾਣੀ ਦੀ ਵਾਰੀ ਸਾਡੀ ਵੱਢ ਲਈ, ਸਾਡਾ ਖੇਤ ਸੁੱਕਾ ਰਹਿ ਗਿਆ, ਨਹੀਂ। ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ। ਹੁਣ ਜਿੱਥੋਂ ਤੁਸੀਂ ਦੇਖੋ ਕਿ ਜਿੱਥੇ ਇੰਨੇ ਹਜ਼ਾਰਾਂ ਕਰੋੜਾਂ ਦਾ ਕਾਰੋਬਾਰ ਹੁੰਦਾ ਸੀਗਾ, ਜਿਹੜੀ ICP 120 ਏਕੜ ਦੇ ਵਿੱਚ ਬਣੀ ਹੈ, ਜੇਕਰ ਕੰਮ ਹੋਊਗਾ, ਉੱਥੇ ਕੋਈ ਢਾਬੇ ਵਾਲਾ ਖੜੂਗਾ, ਉਹਦੇ ਕੋਲੇ ਲੋਕ ਖੜਨਗੇ, ਉਹਦਾ ਘਰ ਤੁਰੂਗਾ, ਉਹਦਾ ਚੁੱਲ੍ਹਾ ਤੁਰੂਗਾ। ਕੋਈ ਟਰੱਕ ਡਰਾਈਵਰ ਹੈ, ਕੋਈ ਕੁਲੀ ਆ ਉੱਥੇ, ਕੋਈ ਰਿਕਸ਼ਾ ਚਲਾਉਣ ਵਾਲਾ, ਕੋਈ ਆਟੋ ਡਰਾਈਵਰ ਹੈ। ਕਿੰਨੇ ਤਰ੍ਹਾਂ ਦਾ ਰੁਜ਼ਗਾਰ ਹੈ ਜਿਹੜਾ ਦਿਖਦਾ, ਕੋਈ ਅਦਿੱਖ ਵੀ ਹੈ। ਤੇ ਕਿੰਨਾ ਪੈਸਾ ਜਨਰੇਟ ਹੁੰਦਾ। ਸਾਡੇ ਖੇਤੀਬਾੜੀ ਦੇ ਸੰਦ ਬਹੁਤ ਜਾਂਦੇ ਸੀ ਪਾਕਿਸਤਾਨ ਨੂੰ, ਜਦੋਂ ਖੇਤੀਬਾੜੀ ਦੇ ਸੰਦਾਂ ਦਾ ਇਕੱਲਾ 1500 ਕਰੋੜ ਰੁਪਏ ਦਾ ਵਪਾਰ ਹੁੰਦਾ ਸੀਗਾ। ਮੈਨੂੰ ਯਾਦ ਆ ਗਿਆ, ਮੈਂ ਇੱਕ ਵਾਰੀ ਆਰਟੀਕਲ ਪੜ੍ਹਿਆ ਸੀ, ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਉਹ ਆਰਟੀਕਲ ਲਿਖਿਆ ਸੀ, ਜਿਹੜੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨੇ। ਉਹਨਾਂ ਨੇ ਉਹ ਆਰਟੀਕਲ ਲਿਖਿਆ ਸੀਗਾ, ਉਹਨਾਂ ਨੇ ਚੰਗੀ ਖੋਜ ਕੀਤੀ ਸੀ ਇਸ ਮਾਮਲੇ ਦੇ ਵਿੱਚ। ਉਹਨਾਂ ਨੇ ਦੱਸਿਆ ਸੀਗਾ ਕਿ ਪਾਕਿਸਤਾਨ ਤੋਂ ਜਿਹੜੀਆਂ ਚੀਜ਼ਾਂ ਆਉਂਦੀਆਂ ਉਹ ਵੀ ਸਾਨੂੰ ਸਸਤੀਆਂ ਪੈਂਦੀਆਂ, ਤੇ ਜੇਕਰ ਇੱਥੋਂ ਅਸੀਂ ਜਿਹੜੇ ਆਲੂ ਨੂੰ, ਜਿਹੜੇ ਗੰਢਿਆਂ ਨੂੰ ਸੀਜ਼ਨ ਦੇ ਵਿੱਚ ਲੋਕ ਪੁੱਛਦੇ ਨਹੀਂ, ਸਰਕਾਰਾਂ ਪੁੱਛਦੀਆਂ ਨਹੀਂ, ਤੇ ਉਹ ਅਸੀਂ ਕੋਈ ਸੜਕਾਂ ਤੇ ਲਾ ਦਿੰਦਾ, ਕੋਈ ਕਿਤੇ ਟਮਾਟਰ ਸਿੱਟ ਦਿੰਦਾ, ਤਾਂ ਉਹੀ ਸਾਡਾ ਉੱਥੇ ਕਿੰਨੇ ਮਹਿੰਗੇ ਵਿਕਦਾ। ਇੱਧਰੋਂ ਕਿਸਾਨ ਵੀ ਖੁਸ਼ਹਾਲ, ਉਹਨੂੰ ਵੀ 4 ਪੈਸੇ ਬਣਨੇ ਆ, ਜਿਹੜੇ ਵਪਾਰੀ ਨੇ ਵਪਾਰ ਕਰਨਾ ਉਹਨੂੰ ਵੀ 4 ਪੈਸੇ ਬਣਨਗੇ, ਗਾਂਹ ਜਿਹੜੇ ਮਾਲ ਲਾਉਣਗੇ, ਕੋਈ ਅਪਲੋਡ ਕਰਨਗੇ, ਕੋਈ ਕਰਨਗੇ, ਉਹਨਾਂ ਨੂੰ ਵੀ 4 ਪੈਸੇ ਬਣਨਗੇ। ਕਿੰਨਾ ਰੁਜ਼ਗਾਰ ਮਿਲਦਾ। ਔਰ ਇਹ ਜਾਣਾ ਕਿੱਥੇ ਹੈ? ਇਹ ਜਾਣਾ ਪੰਜਾਬੀਆਂ ਦੀਆਂ ਜੇਬਾਂ ਦੇ ਵਿੱਚੋਂ ਹੀ ਹੈ। ਤੇ ਪੰਜਾਬ ਦੀ ਜੇ ਜੇਬ 'ਚ ਜਾਊਗਾ, ਜੇ ਕੋਈ ਬੰਦਾ ਕੋਈ ਚੰਗਾ ਮੋਟਰਸਾਈਕਲ ਲੈ ਕੇ ਉਹਦੇ 'ਚ ਪੈਟਰੋਲ ਪਵਾਊਗਾ, ਤੇ ਉਹ ਪੈਸਾ ਕਿਹਦੇ ਕੋਲੇ ਜਾਣਾ? ਉਹ ਸਰਕਾਰ ਕੋਲ ਹੀ ਜਾਣਾ ਹੈ। ਸਮਝੋ ਬਾਹਰ ਹੈ ਕਿ ਸਾਡੇ ਲੋਕ, ਸਾਡੀਆਂ ਸਰਕਾਰਾਂ ਜਿਹੜੀਆਂ ਨੇ, ਅਸਲ ਦੇ ਵਿੱਚ ਜਿਹੜੀਆਂ ਵੱਡੀਆਂ ਮੰਦੀਆਂ ਤੋਂ ਜਿਸ ਵੇਲੇ ਭਾਰਤ ਬਚਿਆ ਸੀਗਾ, ਉਹਦੇ ਵਿੱਚ ਬਹੁਤ ਵੱਡਾ ਕਾਰਨ ਇਹ ਸੀਗਾ ਕਿ ਇੱਥੋਂ ਦੀ ਆਰਥਿਕਤਾ ਜਿਹੜੀ ਹੈ ਉਹ ਕੁਛ ਹੋਰ ਤਰੀਕੇ ਨਾਲ ਚੱਲਦੀ ਹੈ। ਕੁਛ ਉਧਾਰੀ ਤੇ ਚੱਲਦੀ ਹੈ, ਕੁਛ ਇਸ ਤਰੀਕੇ ਨਾਲ ਚੱਲਦੀ ਹੈ ਕਿ ਰੋਜ਼ਾਨਾ ਬਾਜ਼ਾਰ ਦੇ ਵਿੱਚ ਨਵਾਂ ਪੈਸਾ ਆਉਂਦਾ, ਨਕਦੀ ਦੇ ਰੂਪ ਦੇ ਵਿੱਚ। ਰੇਹੜੀਆਂ ਫੜੀਆਂ ਵਾਲਿਆਂ ਦਾ ਰੁਜ਼ਗਾਰ ਹੈ, ਉਹ ਇੱਕ ਅਲੱਗ ਤਰੀਕੇ ਦਾ ਰੁਜ਼ਗਾਰ ਹੈ, ਉਹ ਇੱਕ ਅਲੱਗ ਤਰ੍ਹਾਂ ਦੀ ਆਰਥਿਕਤਾ ਸੀਗੀ, ਤਾਂ ਕਰਕੇ ਉਹ ਸਰਵਾਈਵ ਕਰ ਗਿਆ ਮੁਲਕ। ਅੱਜ ਵੀ ਜੇ ਤੁਸੀਂ ਦੇਖ ਲਓ, ਉੱਥੇ ਕੋਈ ਮੰਦੀ ਹੋ ਜਾਏ ਜਾਂ ਕੁਛ ਹੋ ਜਾਏ, ਜਿਵੇਂ ਮੈਂ ਇੱਕ ਦਿਨ ਪਹਿਲਾਂ ਵੀ ਆਪਾਂ ਗੱਲ ਕੀਤੀ ਸੀਗੀ ਕਿ 6 ਮਹੀਨੇ ਜਦੋਂ ਕਿਸਾਨ ਫਸਲ ਬੀਜ ਲੈਂਦਾ, ਤਾਂ 6 ਮਹੀਨੇ ਉਹ ਇਸੇ ਕਰਕੇ ਖਰਚਾ ਉਹਨੂੰ ਮਿਲ ਹੀ ਜਾਂਦਾ ਬਾਜ਼ਾਰ ਦੇ ਵਿੱਚੋਂ, ਚਾਹੇ ਬੈਂਕ ਦੇ ਵਿੱਚੋਂ ਕਹਿ ਲਓ, ਲਿਮਟ ਦੇ ਰੂਪ ਦੇ ਵਿੱਚ, ਚਾਹੇ ਉਹ ਆੜ੍ਹਤੀਏ ਤੋਂ, ਕਿ ਉਹਨੇ 6 ਮਹੀਨਿਆਂ ਬਾਅਦ ਫਸਲ ਵੇਚ ਕੇ ਉਹ ਸਾਰਾ ਚੁਕਾ ਦੇਣਾ, ਸਾਰਾ ਲਾਹ ਦੇਣਾ। ਇਸ ਤਰ੍ਹਾਂ ਦੀ ਆਰਥਿਕਤਾ ਸਾਡੀ। ਸੋ ਇਹ ਚੰਗੀ ਗੱਲ ਹੈ। ਜਿਹੜਾ ਦੂਜਾ ਰਾਘਵ ਚੱਡਾ ਵਾਲਾ ਮਾਮਲਾ, ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਹਾਂ। ਉਹਨਾਂ ਨੇ ਪਾਕਿਸਤਾਨ ਦੇ ਵਿੱਚ ਸ੍ਰੀ ਨਨਕਾਣਾ ਸਾਹਿਬ ਦੇ ਲਈ ਲਾਂਘੇ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਕਰਤਾਰਪੁਰ ਸਾਹਿਬ ਕੋਰੀਡੋਰ ਹੈ, ਇਸ ਤਰੀਕੇ ਦੇ ਕੋਰੀਡੋਰ ਜਿਹੜਾ ਉਹ ਸਰਕਾਰਾਂ ਨੂੰ, ਕਰੋੜਾਂ ਪੰਜਾਬੀਆਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰਾਂ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਇਸ ਤਰ੍ਹਾਂ ਦਾ ਕੋਰੀਡੋਰ ਜਿਹੜਾ ਉਹ ਬਣਾਉਣਾ ਚਾਹੀਦਾ। ਲਾਂਘੇ ਦੀ ਸਥਾਪਨਾ ਹੋਣੀ ਚਾਹੀਦੀ ਹੈ, ਤਾਂ ਜੋ ਸਿੱਖ ਸ਼ਰਧਾਲੂਆਂ ਦੇ ਨਾਲ ਜਿੰਨੇ ਵੀ ਸ਼ਰਧਾਲੂ ਨੇ, ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਜਨਮ ਸਥਾਨ ਦੇ ਦਰਸ਼ਨਾਂ ਦੀ ਸਹੂਲਤ ਦਿੱਤੀ ਜਾ ਸਕੇ। ਜੇਕਰ ਇਹ ਵੀ ਕਦਮ ਹੈ, ਇਹ ਵੀ ਬਹੁਤ ਆਲਾ ਦਰਜੇ ਦਾ ਕਦਮ ਹੋਊਗਾ, ਬਹੁਤ ਵਧੀਆ ਸਟੈਪ ਹੋਊਗਾ, ਔਰ ਉੱਥੇ ਲੋਕਾਂ ਨੂੰ, ਪਾਕਿਸਤਾਨ ਦੇ ਲੋਕਾਂ ਨੂੰ ਵੀ ਇਹਦਾ ਲਾਹਾ ਮਿਲੂ, ਕਿਉਂਕਿ ਜਿੰਨਾ ਟੂਰਿਜ਼ਮ ਵਧੂਗਾ, ਜਿੰਨਾ ਸੈਲਾਨੀ ਆਉਣਗੇ, ਤਾਂ ਉਸ ਮੁਲਕ ਨੂੰ ਵੀ ਲੋੜ ਆ ਪੈਸੇ ਦੀ, ਉਹਨਾਂ ਨੂੰ ਵੀ ਵਧੂਗਾ। ਬਾਕੀ ਜਿਹੜਾ ਜਜ਼ਬਾਤੀ ਤੌਰ ਤੇ, ਭਾਵਨਾਤਮਕ ਤੌਰ ਤੇ ਜਿਹੜੀ ਸਾਨੂੰ ਸੰਤੁਸ਼ਟੀ ਹੋਊਗੀ, ਉਹ ਇੱਕ ਅਲੱਗ ਤਰ੍ਹਾਂ ਦੀ, ਕਿਉਂਕਿ
ਗੁਰੂ ਨਾਨਕ ਸਾਹਿਬ ਨੇ ਇਸ ਨਿਆਰੇ ਪੰਥ ਦੀ ਸਥਾਪਨਾ ਕੀਤੀ ਤੇ ਉਹਨਾਂ ਦੀਆਂ ਸਿੱਖਿਆਵਾਂ ਅੱਜ ਵੀ ਆਪਾਂ ਆਪਣੀਆਂ ਗੱਲਾਂ ਦੇ ਵਿੱਚ ਕੋਟ ਕਰਦੇ ਹਾਂ, ਕਿਉਂਕਿ ਵੱਡਿਆਂ ਤੋਂ ਸੁਣੀਆਂ ਹੋਈਆਂ ਨੇ। ਤੇ ਜੇਕਰ ਕਿੰਨਾ ਕੰਪਲੀਕੇਟਿਡ ਪ੍ਰੋਸੈਸ ਆ, ਜੇਕਰ ਤੁਸੀਂ ਇੰਡੀਆ ਤੋਂ ਪਾਕਿਸਤਾਨ ਜਾਣਾ, ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਦਾ, ਦਰਸ਼ਨ ਦੀਦਾਰੇ ਕਰਨ ਦਾ ਜਾਂ ਹੋਰ ਚੀਜ਼ ਦਾ, ਜੇਕਰ ਸੁਖਾਲਾ ਹੋ ਜਾਊਗਾ ਤੇ ਲੋਕ ਸਗੋਂ ਜ਼ਿਆਦਾ ਜਾਣਗੇ, ਜ਼ਿਆਦਾ ਸਰਕਾਰਾਂ ਨੂੰ ਪੈਸਾ ਆਊਗਾ। ਔਰ ਇੱਕ ਸ਼ਰਤ ਇਹ ਵੀ ਹੈ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਲੰਘ ਉਹਦੇ ਵਿੱਚ ਇਹਨਾਂ ਨੇ ਪਾਸਪੋਰਟ ਜ਼ਰੂਰੀ ਕਰਤਾ ਸੀਗਾ। ਇਸੇ ਕਰਕੇ ਵੀ ਥੋੜ੍ਹਾ ਜਿਹਾ ਲੋਕ ਕਈ ਗੁਰੇਜ਼ ਕਰਨ ਲੱਗੇ, ਇਸ ਕਰਕੇ ਉਸ ਕੋਰੀਡੋਰ ਨੂੰ ਇੰਨਾ ਹੁੰਗਾਰਾ ਨਹੀਂ ਮਿਲਿਆ। ਹਾਲਾਂਕਿ ਪਾਕਿਸਤਾਨ ਵੱਲੋਂ ਪ੍ਰਬੰਧ ਬਹੁਤ ਆਲਾ ਦਰਜੇ ਦੇ ਆ। ਸੋ ਚੰਗੀ ਗੱਲ ਹੈ, ਰਾਘਵ ਚੱਡਾ ਤੇ ਗੁਰਜੀਤ ਔਜਲਾ ਨੇ ਜਿਹੜੇ ਇਹ ਮਸਲੇ ਚੁੱਕੇ ਆ, ਜਿੱਦੇ ਇਹਨਾਂ ਦੀ ਆਲੋਚਨਾ ਕਰਨੀ ਹੋਈ ਉਹਦੀ ਆਲੋਚਨਾ ਵੀ ਕਰਾਂਗੇ, ਪਰ ਇਹਨਾਂ ਦੋਨਾਂ ਮੁੱਦਿਆਂ ਤੇ ਸਾਡੀ ਇਹਨਾਂ ਮੈਂਬਰ ਪਾਰਲੀਮੈਂਟਾਂ ਦੇ ਨਾਲ ਤਕਰੀਬਨ ਸਹਿਮਤੀ ਹੈ, ਔਰ ਦੂਜਿਆਂ ਨੂੰ ਵੀ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ। ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਸਮਾਂ ਜ਼ਿਆਦਾ ਲੈ ਗਏ। ਅੱਜ ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ, ਤੇ ਅੱਜ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਵਾਰੀ ਆ ਅਪਡੇਟ ਟਰੱਕਿੰਗ ਸੈਗਮੈਂਟ ਦੀ। ਅਪਡੇਟ ਟਰੱਕਿੰਗ ਸੈਗਮੈਂਟ ਦੇ ਵਿੱਚ ਆਪਣੇ ਨਾਲ ਜੁੜਦੇ ਨੇ ਵਿਸ਼ੇਸ਼ ਤੌਰ ਤੇ ਰਮਨ ਢਿੱਲੋਂ ਜੀ। ਸਟੂਡੀਓ ਦੇ ਵਿੱਚ ਤੁਸੀਂ ਵੀ ਜੁੜ ਸਕਦੇ ਹੋ, ਕੋਸ਼ਿਸ਼ ਕਰਿਓ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਜੁੜਨ ਦੀ। ਸਟੂਡੀਓ ਦਾ ਨੰਬਰ ਹੈ 408 272 5200। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।